ਹਾਂਜੀ ਜਿਹੜੇ ਲੋਕ ਰਹਿ ਰਹੇ ਨੇ ਪਿੰਡਾਂ 'ਚ ਉਹ ਕੀ ਤੁਹਾਡਾ ਕੀ ਖਿਆਲ ਆ ਭੁੱਖੇ ਮਰਦੇ ਪਏ ਆ? ਉਹਨਾਂ ਨੂੰ ਕੀ ਖਾਣ ਨੂੰ ਨਹੀਂ ਮਿਲਦਾ? ਨਹੀਂ 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 ਇਸ ਚੱਕਰ 'ਚ ਫਿਰ ਨਹੀਂ ਬੰਦੇ ਤੁਹਾਡਾ ਫਿਰ ਕਹਿਣ ਦਾ ਇਹੀ ਮਤਲਬ ਹੈ ਨਾ ਕਿ ਪਿੰਡ ਅੱਛੇ ਨਹੀਂ ਪਿੰਡ ਅੱਛੇ ਆ, ਤਾਂ ਬਹੁਤ ਫਿਰ ਅੱਛੇ ਆ। ਤਾਂ ਫਿਰ ਉਹਨਾਂ ਦੇ ਜ਼ਿਹਨ 'ਚ ਕਿਉਂ ਗੱਲ ਪਾਈ ਜਾਂਦੀ ਕਿ ਸ਼ਹਿਰ ਜਾਓ ਭਾਈ ਸ਼ਹਿਰ ਦੀ ਹਰ ਚੀਜ਼ ਆ? ਦੇਸੀ ਬੰਦੇ ਖਾਸ ਜਿਹੜੇ ਨਾ ਅਗਲੇ ਬੰਦੇ ਨਾਲ ਅਗਰ ਚੱਲਣਾ ਤਾਂ ਖੁੱਲ ਕੇ ਚੱਲਣਾ, ਸਿੱਧਾ ਹੋ ਕੇ ਨਹੀਂ ਚੱਲਣਾ ਤਾਂ ਸਟ੍ਰੇਟ ਫਾਰਵਰਡ ਜਵਾਬ ਆ। ਪਿੰਡ 'ਚ ਵੀ ਜਿਹੜਾ ਬੰਦਾ ਪੱਠੇ ਹੀ ਵੜਦਾ ਨਾ ਹਾਂ। ਉਹਦੇ ਕੋਲ ਟੱਚ ਮੋਬਾਈਲ ਹੈ, ਉਹ Touch mobile ਤਾਂ ਹੈ, ਵੀ ਲੇਕਿਨ YouTube ਸਟਾਰਸ ਦੇਖਦਾ ਉਹ ਬਟ ਟਿਕਟੌਕ ਵੀ touch ਦੇਖਦਾ। mobile- ਪਿੰਡ 'ਚ ਜਾਹ ਨਹੀਂ ਰਹਿੰਦੇ ਯਾਰ, ਉਹ ਜਾਹ ਇਨਸਾਨ ਹੀ ਨਹੀਂ ਰਹਿੰਦੇ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰੋਮ ਬੁਰੇਵਾਲਾ। ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਵੱਡੇ ਭਾਈ ਮੁਬੀਨ ਗੁੱਜਰ ਫਰੋਮ ਹਰੂਨਾਬਾਦ। ਅੱਜ ਅਸੀਂ ਇਹਨਾਂ ਕੋਲ ਜਾਣਦੇ ਹਾਂ ਕਿ ਇਹਨਾਂ ਨੂੰ ਲਾਹੌਰ ਆਏ ਨੂੰ ਇੰਨੇ ਸਾਲ ਹੋ ਗਏ ਨੇ, ਇਹ ਆਪਣੇ ਪਿੰਡ ਨੂੰ ਕਿੰਨਾ ਕੁ ਮਿਸ ਕਰਦੇ ਨੇ। ਭਾਈਜਾਨ ਕੀ ਹਾਲ ਚਾਲ ਹੈ? ਅਲਹਮਦੁਲਿਲਾ ਭਾਈ, ਆਪ ਸੁਣਾਏ? ਅਲਹਮਦੁਲਿਲਾ ਠੀਕ ਠਾਕ। ਭਾਈਜਾਨ ਕਿਹੜੀ ਏਡੀ ਮਜਬੂਰੀ ਬਣ ਗਈ ਤੁਸੀਂ ਆਪਣਾ ਪਿੰਡ ਆਪਣਾ ਘਰ ਤੁਸੀਂ ਛੱਡ ਕੇ ਇਸ ਟਾਈਮ ਲਾਹੌਰ ਬੈਠੇ ਹੋ? ਮਜਬੂਰੀ ਤੇ ਹਰ ਇਨਸਾਨ ਦੀ ਇੱਕ ਹੀ ਹੁੰਦੀ ਹੈ ਜੀ, ਇੱਕ ਉਹਦਾ ਪੇਟ ਜਿਹੜਾ ਨਾ, ਪੇਟ ਦੀ ਖਾਤਰ ਹਰ ਇਨਸਾਨ ਨੂੰ ਜਿਹੜਾ ਨਾ ਨਿਕਲਣਾ ਪੈਂਦਾ। ਇੱਕ ਹੀ ਮਜਬੂਰੀ ਹੈ ਮੇਰੇ ਖਿਆਲ 'ਚ ਤੇ। ਨਹੀਂ ਨਹੀਂ, ਇਹ ਗੱਲ ਗਲਤ ਹੈ। ਇਹ ਤਾਂ ਫਿਰ ਕੰਮ ਜੇ ਤੁਸੀਂ ਪੀੜ੍ਹੀ ਖਤਮ ਕਹਿੰਦੇ ਹੋ, ਹਾਂਜੀ ਜਿਹੜੇ ਲੋਕ ਰਹਿ ਰਹੇ ਨੇ ਪਿੰਡਾਂ 'ਚ ਉਹ ਕੀ ਤੁਹਾਡਾ ਕੀ ਖਿਆਲ ਆ ਭੁੱਖੇ ਮਰਦੇ ਪਏ? ਉਹਨਾਂ ਨੂੰ ਕੀ ਖਾਣ ਨੂੰ ਨਹੀਂ ਮਿਲਦਾ? ਭੁੱਖੇ ਤਾਂ ਨਹੀਂ ਮਰਦੇ, ਹਰ ਇਨਸਾਨ ਦਾ ਇੱਕ ਮੇਰੇ ਖਿਆਲ 'ਚ ਅੱਲਾਹ ਤਾਲਾ ਨੇ ਇੱਕ ਜਿਹੜਾ ਨਾ ਰੋਜ਼ੀ ਰੋਟੀ ਦਾ ਜਿਹੜਾ ਜ਼ਰੀਆ ਜਿਹੜਾ ਨਾ ਜ਼ਰੀਆ ਮਾਸ਼ ਆ ਜਿਹੜਾ ਹਰ ਇਨਸਾਨ ਦਾ ਲਿਖਿਆ ਹੋਇਆ, ਤੇ ਉੱਥੇ ਉੱਥੇ ਹਰ ਬੰਦੇ ਨੇ ਜਾਣਾ, ਉੱਥੇ ਕਰਨਾ ਤੇ ਕਰਕੇ ਖਾਣੀ ਹੈ ਨਾ। ਬੱਚਿਆਂ ਦੇ ਫਿਰ ਮਾਈਂਡ ਵਾਸ਼ ਕਿਉਂ ਕਿਤੇ ਜਾਂਦੇ ਨੇ ਕਿ ਪਿੰਡ ਨਹੀਂ ਰਹਿਣਾ, ਕਿ ਸ਼ਹਿਰ ਹੀ ਜਾਣਾ, ਬਾਹਰ ਜਾਣਾ, ਪਿੰਡ ਨਹੀਂ ਰਹਿਣਾ? ਦੱਸੋ। ਹਰ ਇਨਸਾਨ ਦੀ ਕੋਸ਼ਿਸ਼ ਹੁੰਦੀ ਹੈ ਮੈਂ ਸਾਫ਼ ਸੁਥਰਾ ਰਵਾਂ, ਠੀਕ ਹੈ, ਬੈਠਾ ਰਵੇ ਸਾਫ਼ ਸੁਥਰਾ। ਭਾਈ ਪਿੰਡ 'ਚ ਜਾਹ ਨਹੀਂ ਰਹਿੰਦੇ ਯਾਰ, ਉਹ ਇਨਸਾਨ ਹੀ ਰਹਿੰਦੇ, ਨਾ ਧੋ ਕੇ ਰਹਿੰਦੇ ਨੇ ਯਾਰ। ਲੇਕਿਨ ਮੇਰੀ ਗੱਲ ਸੁਣੋ, ਗੱਲ ਇਹ ਹੈ ਕਿ ਜਾਹਲ ਇਹ ਚੱਕਰ ਨਹੀਂ ਹੈ, ਉੱਥੇ ਫਿਰ ਬੰਦੇ ਨੂੰ ਕਰਨਾ ਪੈਂਦਾ ਹੱਥ ਨਾਲ, ਮਿੱਟੀ ਦੇ ਨਾਲ ਖੇਲਣਾ ਪੈਂਦਾ ਹਰ ਵੇਲੇ। ਤੇ ਭਾਈ ਤੇ ਇਹ ਮਿੱਟੀ ਸਾਡੀ ਮਾਂ, ਬਿਲਕੁਲ ਠੀਕ ਹੈ ਨਾ। ਤੇ ਜੇ ਅਸੀਂ ਬੰਦੇ ਨੇ ਆਪਣੇ ਹੱਥ ਨਾਲ ਕਰਨਾ, ਕਮਾਉਣਾ, ਖਾਣਾ, ਹਾਂਜੀ ਤੁਸੀਂ ਸ਼ਹਿਰ ਆਏ ਹੋ, ਤੁਸੀਂ ਕੰਮ ਕਰਦੇ ਹੋ, ਇੱਥੇ ਇੱਥੇ ਵੀ ਤੁਸੀਂ ਮਿਹਨਤ ਹੀ ਕਰਦੇ ਹੋ ਨਾ, ਮਿਹਨਤ ਕਰਦੇ ਤੇ ਫਿਰ ਉੱਥੇ ਮਿਹਨਤ ਤੇ ਇੱਥੇ ਮਿਹਨਤ ਤੁਸੀਂ ਇੰਨਾ ਫਰਕ ਕਿਉਂ ਸਮਝਦੇ ਹੋ? ਹੋ? ਉਹੀ ਗੱਲ, ਇੱਕ ਮੇਨ ਪੁਆਇੰਟ ਮੇਰਾ ਇਹੀ ਹੈ ਕਿ ਜਦੋਂ ਬੰਦਾ ਸਕੂਲ ਲਾਈਫ ਦੇ ਵਿੱਚ ਇੰਟਰ ਹੁੰਦਾ ਨਾ, ਉੱਥੇ ਹੀ ਬੰਦੇ ਦਾ ਉਹ ਫਿਰ ਸਕੂਲ ਲਾਈਫ ਦੇ ਵਿੱਚ ਇਹ ਕਲਚਰ ਆ ਨਾ, ਆਪਣੇ ਆਪਣੇ ਜਿਹੜੇ ਸਕੂਲਾਂ ਦੇ ਵਿੱਚ ਇਹ ਬੱਚੇ ਦੇ ਦਿਨ 'ਚ ਬਿਠਾ ਦਿੱਤਾ ਜਾਂਦਾ ਨਾ, ਜਦੋਂ ਕਿ ਤੁਸੀਂ ਪੜ੍ਹੋ, ਡਾਕਟਰ, ਇੰਜੀਨੀਅਰ ਬਣਨਾ, ਠੀਕ ਹੈ। ਤੇ ਉਹ ਫਿਰ ਚੀਜ਼ ਬੰਦਾ ਜਿਹੜਾ ਬੱਚਾ ਜਿਹੜਾ ਨਾ ਉਹ ਪਿਕ ਕਰ ਜਾਂਦਾ, ਉਸ ਚੀਜ਼ ਨੂੰ ਲੈ ਕੇ ਫਿਰ ਚੱਲਦਾ। ਉਹ ਟਾਈਮ ਦੇ ਨਾਲ ਨਾਲ ਬੰਦੇ ਨੂੰ ਚੇਂਜ ਹੋਣਾ ਚਾਹੀਦਾ ਜੀ ਜੀ, ਮਗਰ ਬੰਦਾ ਆਪਣਾ ਕਲਚਰ, ਠੀਕ ਹੈ ਨਾ, ਬੰਦਾ ਜਿੱਥੇ ਜੰਮਿਆ ਪਲਿਆ, ਹਰ ਚੀਜ਼ ਪਿੰਡ, ਉਹ ਆਪਣਾ ਨੂੰ ਸਾਰੇ ਆਪਣੇ ਲੋਕ, ਉਹ ਹਰ ਚੀਜ਼ ਛੱਡ ਕੇ ਤੇ ਨਹੀਂ ਨਾ ਬੰਦਾ ਫਿਰ ਆਉਂਦਾ। ਦੱਸੋ ਮੈਨੂੰ। ਨਹੀਂ, ਜ਼ਾਹਰੀ ਗੱਲ ਆ, ਹੁਣ ਹਰ ਘਰ ਦੇ ਵਿੱਚ ਜਿਹੜਾ ਨਾ, ਹਰ ਬੰਦਾ ਪਿੰਡ ਦੇ ਵਿੱਚ ਤਾਂ ਨਹੀਂ ਨਾ ਕਰ। ਇੱਕ ਬੰਦੇ ਦੀ 10 ਕਿੱਲੇ ਜ਼ਮੀਨ ਆ, ਉਹਦੇ 4 ਬੱਚੇ ਆ, ਠੀਕ ਹੈ। ਹੁਣ ਚਾਰੇ ਤਾਂ ਉੱਥੇ ਇੱਕ 10 ਕਿੱਲਿਆਂ ਦੇ ਵਿੱਚ ਤੇ ਨਹੀਂ ਨਾ ਬੈਠ ਕੇ ਕਰ ਸਕਦੇ। ਤੁਸੀਂ ਮੇਰੀ ਗੱਲ ਅੱਜ ਕੱਲ ਜਿਹੜਾ ਨਾ, ਤੁਸੀਂ ਮੇਰੀ ਗੱਲ ਦਾ ਮੋਟਿਵ ਨਹੀਂ ਸਮਝੇ। ਮੈਂ ਕਿਹਾ ਤੁਸੀਂ ਸ਼ਹਿਰ ਸ਼ਿਫਟ ਹੋ ਗਏ, ਹਾਂ ਤੁਸੀਂ ਸ਼ਹਿਰ ਕੰਮ ਕਰੋ, ਤੁਸੀਂ ਹਫਤੇ ਡੇਢ ਹਫਤੇ ਆਪਣੇ ਪਿੰਡ ਤੇ ਜਾਓ ਨਾ। ਮਗਰ ਅੱਜ ਕੱਲ ਦੇ ਜਵਾਨ ਆ ਬਾਈ, ਇਹ ਚੀਜ਼ਾਂ ਉਦੋਂ ਦੇਖੀਆਂ ਜਾਂਦੀਆਂ ਜਦੋਂ ਸਾਡਾ ਮੁਲਕ ਬਹੁਤ ਅੱਛਾ ਜਿਹੜਾ ਨਾ, ਮੁਲਕ ਦੇ ਮਾਸ਼ੀ ਜਿਹੜਾ ਹਾਲਾਤ ਆ ਉਹ ਬਹੁਤ ਚੰਗੇ ਜਾ ਰਹੇ ਨੇ। ਸਾਡੇ ਜਿਹੜੇ ਇਲਾਕੇ ਦੇ ਵਿੱਚ ਫੈਕਟਰੀਆਂ ਲੱਗੀਆਂ, ਉੱਥੇ ਇੰਨਾ ਰੋਜ਼ਗਾਰ ਆ ਕਿ ਸਾਨੂੰ ਵੱਡੇ ਸ਼ਹਿਰਾਂ 'ਚ ਆਉਣ ਦੀ ਜ਼ਰੂਰਤ ਹੀ ਨਹੀਂ ਹੈਗੀ। ਇਹ ਚੀਜ਼ਾਂ ਉਦੋਂ ਹੋ ਸਕਦੀਆਂ। ਸਾਡੇ ਪਿੰਡਾਂ 'ਚ ਕਹਾਵਤ ਆ, ਜੋ ਪਿੰਡ 'ਚ ਹੈ ਨਾ ਉਹ ਮਿਸਾਲ, ਉਹ ਤੁਸੀਂ ਸਮਝ ਗਏ ਹੋ, ਉਹ ਸ਼ਹਿਰ ਆ ਕੇ ਵੀ ਉਹੀ ਰਹਿੰਦਾ। ਚਲੋ ਤੁਸੀਂ ਬਾਹਰ ਆ ਗਏ ਹੋ, ਠੀਕ ਹੈ, ਚਲੋ ਅੱਲਾਹ ਤੁਹਾਨੂੰ ਕਾਮਯਾਬ ਕਰੇ, ਤੁਸੀਂ ਕੰਮ ਕਰ ਰਹੇ ਹੋ ਜੀ। ਮੈਂ ਕਿਹਾ ਤੁਸੀਂ ਫੈਮਿਲੀ ਤਾਂ ਆਪਣੇ ਉੱਥੇ ਗਾਉਂ 'ਚ ਹੀ ਹੈ ਨਾ। ਸਾਡੀ ਫੈਮਿਲੀ ਜਿਹੜੀ ਨਾ, ਕਹਿ ਲਓ ਕਿ ਗਾਉਂ 'ਚ ਤਾਂ ਨਹੀਂ ਹੈਗੀ, ਨਾਲ ਇੱਕ ਛੋਟਾ ਜਿਹਾ ਸ਼ਹਿਰ ਹੈ ਹਰੂਨਾਬਾਦ ਸਾਡਾ, ਉੱਥੇ ਸ਼ਿਫਟ ਹੋਏ ਮਾਸ਼ਾਅੱਲਾ। ਤੇ ਫਿਰ ਗੱਲ ਹੋਈ ਆ ਕਿ ਤੁਸੀਂ ਪਿੰਡ ਛੱਡ ਕੇ ਤੁਸੀਂ ਸ਼ਹਿਰ ਸ਼ਿਫਟ ਹੋ ਗਏ। ਲੇਕਿਨ ਜਿਹੜਾ ਨਾ ਸਾਡਾ ਹਫਤੇ ਦੇ ਵਿੱਚ 4-5 ਦਿਨ ਜਿਹੜੇ ਨਾ ਉਹ ਪਿੰਡ ਦੇ ਚੱਕਰ ਲੱਗਦੇ ਹੀ ਰਹਿੰਦੇ ਨੇ। ਇਹ ਨਹੀਂ ਹੈ ਕਿ ਬਿਲਕੁਲ ਡਿਸਕਨੈਕਟ ਨਹੀਂ ਹੋਏ ਅਸੀਂ ਪਿੰਡ ਤੋਂ, ਆਉਣ ਜਾਣ ਹਫਤੇ ਦੇ ਵਿੱਚ 4-5 ਚੱਕਰ ਜਿਹੜੇ ਲਾਜ਼ਮੀ ਆ। ਤੇ ਤੁਹਾਨੂੰ ਸ਼ਹਿਰ ਦੀ ਜੇ ਤੁਸੀਂ 4-5 ਦਿਨ ਪਿੰਡ ਰਹਿੰਦੇ ਹੋ, ਬਾਕੀ ਤੁਸੀਂ ਸ਼ਹਿਰ ਰਹਿੰਦੇ ਹੋ, ਤੁਹਾਨੂੰ ਇਹਨਾਂ ਦੇ ਲੋਕਾਂ 'ਚ ਤੇ ਇਹਨਾਂ ਦੇ ਮਾਹੌਲ 'ਚ ਤੁਹਾਨੂੰ ਕਿਹੜੀ ਚੀਜ਼ ਡਿਫਰੈਂਟ ਲੱਗੀ? ਸ਼ਹਿਰ ਦੇ ਲੋਕਾਂ ਦੇ ਵਿੱਚ, ਪਿੰਡ ਦੇ ਲੋਕਾਂ ਦੇ ਵਿੱਚ ਮੈਂ ਜ਼ਿਆਦਾ ਮਤਲਬ ਇਹੀ ਆ ਕਿ ਦੇਸੀ ਬੰਦੇ ਖਾਸ ਜਿਹੜੇ ਨਾ, ਅਗਲੇ ਬੰਦੇ ਨਾਲ ਅਗਰ ਚੱਲਣਾ ਤਾਂ ਖੁੱਲ ਕੇ ਚੱਲਣਾ, ਸਿੱਧਾ ਹੋ ਕੇ ਨਹੀਂ ਚੱਲਣਾ ਤਾਂ ਸਿੱਧਾ ਸਟ੍ਰੇਟ ਫਾਰਵਰਡ ਜਵਾਬ ਆ। ਤੇ ਸ਼ਹਿਰ ਦੇ ਵਿੱਚ ਹੁਣ ਮਤਲਬ ਇਹੀ ਹੈ ਕਿ ਸ਼ਹਿਰ ਦੇ ਲੋਕ ਜਿਹੜੇ ਨਾ ਅੱਛੇ ਹੁੰਦੇ ਨੇ, ਇਹ ਵੀ ਨਹੀਂ ਕਿ ਬਿਲਕੁਲ ਸ਼ਹਿਰ ਦੇ ਲੋਕ ਅੱਛੇ ਹੀ ਨਹੀਂ ਹੈਗੇ, ਅੱਛੇ ਨੇ, ਸੋਚ ਇੱਕ ਅੱਧਾ ਹੁੰਦਾ ਹੈ। ਹਾਂਜੀ। ਤੇ
ਮਤਲਬ ਮੈਂ ਇਹ ਕਹਿ ਸਕਦਾ ਕਿ ਜ਼ਿਆਦਾ ਜਿਹੜੇ ਨਾ ਮੇਰੇ ਨਜ਼ਦੀਕ ਵੀ ਜਿਹੜੇ ਨਾ ਜਿਹੜੇ ਪੇਂਡੂ ਜਿਹੜੇ ਗਾਉਂ ਦੇ ਲੋਕ ਨੇ ਉਹ ਅੱਛੇ ਹੁੰਦੇ ਨੇ। ਜੇ ਤੁਹਾਨੂੰ ਹੁਣ ਤੁਹਾਡੇ ਪਿੰਡ 'ਚ ਤੁਹਾਡੇ ਸ਼ਹਿਰ 'ਚ ਤੁਹਾਨੂੰ ਇਦਾਂ ਦੀ ਕੰਮ ਮਿਲੇਗਾ, ਤੁਹਾਡਾ ਰੋਜ਼ਗਾਰ ਉੱਥੇ ਚੱਲਦਾ ਹੋਵੇ, ਸ਼ਾਮ ਨੂੰ ਤੁਸੀਂ ਆਪਣੇ ਘਰ ਤੁਸੀਂ ਆਪਣੇ ਪਿੰਡ ਉਹ ਸਾਫ ਸੁਥਰਾ ਮਾਹੌਲ, ਆਲੂਦਗੀ ਨਹੀਂ, ਹਰ ਚੀਜ਼ ਤੋਂ ਸਾਫ, ਜੇ ਤੁਹਾਨੂੰ ਉੱਥੇ ਜਾਣ ਦਾ ਮੌਕਾ ਮਿਲੇ ਤੁਸੀਂ ਲਾਹੌਰ 'ਚ ਆਪਣਾ ਸ਼ਹਿਰ ਹਰ ਚੀਜ਼ ਛੱਡ ਕੇ ਜਾਓਗੇ? ਮੈਂ ਅਗਰ ਦੇਖਾਂ ਨਾ ਆਪਣੇ ਦਿਲੋਂ ਜਿਹੜਾ ਨਾ ਮੈਂ ਤਾਂ ਦੂਸਰੇ ਦਿਨ ਹੀ ਚਲਾ ਜਾਵਾਂ ਉੱਥੇ। ਠੀਕ ਹੈ, ਮੈਂ ਅੰਦਰੋਂ ਮੇਰਾ ਬਹੁਤ ਦਿਲ ਕਰਦਾ ਕਿ ਮੈਂ ਆਪਣੇ ਘਰ ਰਵਾਂ, ਮੈਂ ਆਪਣੇ ਸ਼ਾਮ ਨੂੰ ਘਰ ਜਾਵਾਂ ਆਪਣੇ ਮਾਂ-ਬਾਪ ਦੇ ਕੋਲ। ਠੀਕ ਹੈ, ਰੋਟੀ ਘਰ ਦੀ ਖਾਈਏ। ਅਤੇ ਮੈਨੂੰ ਅਗਰ ਇੱਦਾਂ ਦਾ ਮੌਕਾ ਮਿਲੇ ਤਾਂ ਮੈਂ ਉਹਨੂੰ ਭੱਜ ਕੇ ਫੜਾਂਗਾ ਇਨਸ਼ਾਅੱਲਾ। ਅੱਜ ਜਿਹੜਾ ਬੰਦਾ ਪੱਠੀ ਵੜਦਾ ਨਾ ਉਹਦੇ ਕੋਲ ਟੱਚ ਮੋਬਾਈਲ ਹੈ, ਟੱਚ ਮੋਬਾਈਲ ਤਾਂ ਹੈ ਲੇਕਿਨ YouTube ਸਟਾਰਸ ਦੇਖਦਾ, ਟਿਕਟੋਕ ਵੀ ਦੇਖਦਾ। ਟੱਚ ਮੋਬਾਈਲ ਤਾਂ ਹੈ ਲੇਕਿਨ ਉਹ ਨਾ ਸਿਰਫ ਇੱਕ ਤਸਵੀਰਾਂ ਦੇਖਣ ਦੀ ਹੱਦ ਤੱਕ ਆ ਜਾਂ ਇੱਕ ਵੀਡੀਓ ਟਿਕਟੋਕ ਦੀ ਹੈ, ਲੇਕਿਨ ਉਹ ਹਰ ਬੰਦਾ ਨਹੀਂ ਨਾ ਇਸ ਚੀਜ਼ ਨੂੰ ਪਿਕ ਕਰ ਰਿਹਾ ਨਾ। ਤੇ ਬਈ ਉਹਨੇ ਫੋਨ ਦੇ ਵਿੱਚੋਂ ਕੋਈ ਚੀਜ਼ ਬਾਹਰ ਨਹੀਂ ਲੈ ਕੇ ਆਉਣੀ, ਉਹਨੇ ਵੀਡੀਓ ਵੇਖਣਾ, ਉਹਨੇ ਦੇਖਣਾ ਅੱਜ ਕੱਲ੍ਹ ਹੋ ਕੀ ਰਿਹਾ, ਉਹਦੇ ਅੱਗੇ ਖਬਰਾਂ ਆ ਰਹੀਆਂ, ਵੀਡੀਓ ਆ ਰਹੀਆਂ, ਫੋਟੋ ਹਰ ਚੀਜ਼ ਆ ਰਹੀ ਹੈ ਬਿਲਕੁਲ। ਲੇਕਿਨ ਉਹ ਮੇਰੇ ਖਿਆਲ 'ਚ ਨਾ ਜਿਹੜਾ ਤੁਸੀਂ ਕਹਿ ਰਹੇ ਕਿ ਆਵਾਜ਼ ਉਠਾਓ, ਇਹ ਆਵਾਜ਼ ਕਿੰਨੀ ਕੁ ਉਠਾ ਲਾਂਗੇ ਅਸੀਂ, ਕਿੰਨੀ ਹਿੰਮਤ ਹੈ? ਠੀਕ ਹੈ, ਹਿੰਮਤ ਬੰਦਾ ਕਰ ਲੈਂਦਾ ਜਦੋਂ ਬੰਦਾ ਨਾ ਇੱਕ ਬੰਦਾ ਰੋਜ਼ੀ ਰੋਟੀ ਦੇ ਚੱਕਰ 'ਚ ਪਿਆ ਹੁੰਦਾ ਨਾ, ਉਹ ਚੀਜ਼ਾਂ ਇਹਨਾਂ ਦੇ ਪਿੱਛੇ ਫਿਰ ਕਿੰਨਾ ਕੁ ਟਾਈਮ ਦੇ ਸਕੇਗਾ, ਨਹੀਂ ਹੋ ਸਕਦਾ। ਥੋੜਾ ਇੱਕ ਵਾਰੀ ਕਰ ਲੇਗਾ, 2 ਵਾਰੀ ਕਰ ਲੇਗਾ। ਭਾਈ ਆਪਾਂ ਨੂੰ ਆਪਣੀ ਮਾਂ ਬੋਲੀ ਜ਼ਬਾਨ ਪੰਜਾਬੀ ਆਪਣਾ ਕਲਚਰ ਵਾਸਤੇ ਆਪਾਂ ਉਹਦੇ ਵਾਸਤੇ 24 ਘੰਟੇ 'ਚ 5 ਮਿੰਟ ਤੇ ਟਾਈਮ ਕੱਢ ਸਕਦੇ ਹੋ ਨਾ? ਕੱਢ ਸਕਦੇ ਆ। ਫਿਰ ਕਿਉਂ ਨਹੀਂ ਕੱਢਦੇ ਤੁਸੀਂ? ਦੇਖੋ ਆਵਾਜ਼ ਤਾਂ ਉਠਾਉਣੀ ਚਾਹੀਦੀ ਹੈ ਲੇਕਿਨ ਹੁਣ ਮੇਰਾ ਖਿਆਲ ਆ ਇਹ ਜਿਹੜਾ ਨਾ ਇਸ ਚੀਜ਼ ਵਾਸਤੇ ਇੱਕ ਕੰਪੇਨ ਸ਼ੁਰੂ ਹੋਣੀ ਚਾਹੀਦੀ ਹੈ। ਠੀਕ ਹੈ, ਜਿਹੜਾ ਇੱਕ ਸਾਡੇ ਪਿੰਡ ਦਾ ਸਰਬਰਾਹ ਲੈਵਲ 'ਤੇ ਹੁੰਦਾ ਜਾਂ ਸਿਟੀ ਦੇ ਜਿਹੜਾ ਮੋਤਬਰ ਲੋਕ ਨੇ ਉਹਨਾਂ ਲੋਕਾਂ ਨੂੰ ਨਾ ਇਸ ਚੀਜ਼ ਬਾਰੇ ਜਿਹੜਾ ਨਾ ਉੱਠਣਾ ਪਏਗਾ, ਉਹਨਾਂ ਲੋਕਾਂ ਨੂੰ ਕਰਨਾ ਪਏਗਾ। ਇੱਕ ਆਵਾਮ ਜਿਹੜਾ ਘਰ ਦੇ ਵਿੱਚ ਮਤਲਬ ਪਿੰਡ ਦੇ ਵਿੱਚ ਰੋਟੀ ਪਿੰਡ ਦੇ ਵਿੱਚ ਜਿਹੜਾ ਜ਼ਿਮੀਂਦਾਰ ਬੰਦਾ ਉਹ ਤਾਂ ਨਹੀਂ ਨਾ ਇਹ ਚੀਜ਼ਾਂ ਕਰ ਸਕਦਾ। ਬਾਈ ਇੱਕ ਤੁਹਾਡੀ ਸੋਚ ਅਸੀਂ ਇਨਸ਼ਾਅੱਲਾ ਚੇਂਜ ਕਰਾਂਗੇ ਨਾ ਇੱਕ ਦਿਨ।